अस्सलामुअलैकुम। प्रोग्राम अपनी बैठक के खुश आमदेद। मैं तुहाडा अवैस घुमन सियालकोट। अज असीं सियालकोट के पिंड कोरवाल बैठे हाँ। इत्थे मेरे कोल वो बजुर्ग ने कि जिहड़े इंडिया तो हिजरत करके ते पाकिस्तान आए ने। बाबा जी नज़ीर खोखर राजपूत बरादरी नाल इन्हां दा तलक है। और बाबा जी का नाम की है? फकीर सैन खोखर। फकीर सैन खोखर, तुसीं भी इंडिया तो आए हो हिजरत करके? तुहाडी उम्र किन्नी है? भाई अपना उन्हां दी उम्र है 100 साल तू तां दस देने पे। मैं 47 ਵਿੱਚ 5 ਸਾਲ ਦਾ 4 ਸਾਲ ਦਾ ਜਦੋਂ ਵੰਡ ਹੋਈ ਹੈ ਉਦੋਂ ਤੁਸੀਂ 5-4 ਸਾਲ ਦੇ ਸੀ, ਲੇਕਿਨ ਯਾਦ ਹੈ ਤੁਹਾਨੂੰ ਕਿ ਕੁਝ ਵੰਡ ਦਾ ਦੌਰਾਨ? ਆਪਣੀ ਮਸਜਿਦ ਦਾ ਪਤਾ, ਆਪਣੇ ਖੂਹ ਦਾ ਪਤਾ, ਇਹ ਪਿੰਡ ਨਾ ਗੋਰਾ ਕੋਈ ਪਤਾ। ਇੰਡੀਆ ਤੁਹਾਡਾ ਕਿਹੜਾ ਪਿੰਡ ਸੀ? ਇਹ ਠਾਣਾ ਫਤਿਹਗੜ੍ਹ ਚੂੜੀਆਂ ਸੀ। ਅੱਛਾ। ਤੇ ਇਹਨਾਂ ਪਿੰਡ ਖੋਖਰ ਕਿਲਾ ਸੀ। ਖੋਖਰ ਕਿਲਾ? ਹਾਂ, ਇਹ ਖੋਖਰ ਕਿਲਾ। ਅੱਛਾ। ਤੇ ਇਹ ਖੋਖਰ ਨਾਲ ਪਿੰਡ ਸੀ। ਅੱਛਾ। ਤੇ ਇਹਦਾ ਇਕੱਠਾ ਵੱਜਦਾ ਸੀ ਖੋਖਰ ਤੇ ਕਿਲਾ। ਕਿਲਾ ਦੇਸਾ ਸਿੰਘ ਦਾ? ਇਹ ਨਾ ਝੰਡੇ ਖਾਂ ਦਾ ਸਾਡਾ, ਇਹਦਾ ਦਾਦਾ ਸੀ ਝੰਡੇ ਖਾਂ, ਤੇ ਉਹਦੇ ਨਾਂ ਤੇ ਬੋਲਦਾ। ਕਿਲਾ ਦੇਸਾ ਸਿੰਘ ਦਾ ਹੀ ਬੋਲਦਾ। ਇਹ ਝੰਡੇ ਖਾਂ ਦਾ ਵੀ ਕਿਲਾ ਬੋਲਦਾ ਹੈ। ਕਾਗਜ਼ਾਂ ਤੇ ਕਿਲਾ ਦੇਸਾ ਸਿੰਘ ਦਾ ਬੋਲਦਾ। ਠੀਕ ਹੈ, ਠੀਕ ਹੈ। ਅੱਛਾ, ਤੁਹਾਡੇ ਨੇੜੇ ਵੱਡੇ ਸ਼ਹਿਰ ਕਿਹੜੇ ਸਨ? ਫਤਿਹਗੜ੍ਹ ਚੂੜੀਆਂ, ਉਹ ਠਾਣਾ ਸੀ ਸਾਡਾ। ਠੀਕ ਹੈ। ਜਦੋਂ ਤੁਸੀਂ ਪਾਕਿਸਤਾਨ ਆਏ ਹੋ ਜੀ, ਤੁਸੀਂ ਤੇ 5 ਸਾਲ ਦੇ ਸੋਦ ਜੀ, ਨਿੱਕੇ ਜਿਹੇ ਹੋ, ਤੁਹਾਨੂੰ ਸ਼ਾਇਦ ਹੋ ਸਕਦਾ ਯਾਦ ਵੀ ਨਾ ਹੋਵੇ, ਲੇਕਿਨ ਕੁਝ ਹੈ ਮੰਜ਼ਰ ਯਾਦ ਥੋੜਾ ਬਾਤਾ ਕਿ ਨਹੀਂ? ਕੀ ਮਕਸਦ? ਮਸਲ ਜਦੋਂ ਤੁਸੀਂ ਆਏ ਹੋ ਉਧਰੋਂ ਹਿਜਰਤ ਕਰਕੇ ਪਾਕਿਸਤਾਨ, ਹਾਂਜੀ, ਕੋਈ ਰਾਹ ਦੇ ਵਿੱਚ ਜਿਵੇਂ ਸਫ਼ਰ ਕੀਤਾ, ਕੋਈ ਯਾਦ ਹੈ? ਉਹ ਵੇਖਿਆ ਹੈ ਵੀ ਰਾਹ ਦੇ ਵਿੱਚ ਨਾ ਪੰਡਾਂ ਪਈਆਂ ਹਨ ਸਮਾਨ ਦੀਆਂ। ਅੱਛਾ। ਅਸੀਂ ਬਾਹ ਭਾਜ ਸਾਡੇ ਨਾਲ ਇੱਕ ਪਿੰਡ ਸੀ ਕਾਲਾ ਪਠਾਣਾ ਦਾ। ਅੱਛਾ। ਉਹਨਾਂ ਦੇ ਨਾਲ ਗਾਰਮੀ ਸੀ, ਉਸ ਕਾਫਲੇ ਦੇ ਨਾਲ ਸਾਡਾ ਕਾਫਲਾ ਆਇਆ ਸੀ। ਡਿੱਗੇ ਦੇ ਵਾਲਾ ਪੁਲ ਲੰਘਿਆ ਰਾਵੀ ਦਾ। ਅੱਛਾ। ਤੇ ਜਿਹੜੇ ਸਾਥੋਂ ਪਹਿਲਾਂ ਕਾਫਲੇ ਆਏ ਆ ਨਾ, ਜੀ ਜੀ, ਉਹਨਾਂ ਦੀਆਂ ਪੰਡਾਂ ਸਮਾਨ ਦੀਆਂ ਪਈਆਂ, ਤਾਂ ਅੱਗੇ ਛੋਟੇ ਨਾ ਉਹਨਾਂ ਦੀ ਫੌਜ ਨਾ ਇਕੱਠੇ ਕਰਾਈ ਜਾਂਦੀ ਸੀ। ਅੱਛਾ। ਅੱਛਾ। ਤੇ ਰਾਹ ਦੇ ਵਿੱਚ ਤੁਹਾਨੂੰ ਕੋਈ ਲਾਸ਼ਾਂ ਵੀ ਲੱਭੀਆਂ ਵੇਖਣ? ਲਾਸ਼ਾਂ ਵੇਖੀਆਂ ਗੱਡੀ ਦੀ ਲੈਣ ਦੇ ਨਾਲ ਪਈਆਂ ਛੱਪੜ ਦੇ ਵਿੱਚ। ਅੱਛਾ। ਬੜਾ ਮਤਲਬ ਉਹ ਇੱਕ ਕਿਆਮਤ ਹੀ ਸਮਝੋ ਨਾ। ਪਹਿਲਾਂ ਉਹ ਕਾਫਲੇ ਲੁੱਟੇ ਹਨ। ਅੱਛਾ। ਮਾਰੇ ਹਨ, ਉਹਨਾਂ ਨੂੰ ਮਾਰਿਆ ਤੇ ਉਹਨਾਂ ਦਾ ਸਮਾਨ ਵੀ ਉੱਥੇ ਪਿਆ। ਲੁੱਟਦੇ ਕੌਣ ਸਨ? ਸਿੱਖ ਹਿੰਦੂ, ਮਤਲਬ ਜਿਹੜੇ ਉਧਰੋਂ ਇੱਧਰ ਆਉਂਦੇ ਸਨ ਇਹਨਾਂ ਨੂੰ ਲੁੱਟਦੇ ਸਨ, ਤੇ ਜਿਹੜੇ ਇਧਰੋਂ ਉਧਰ ਵੀ ਤੇ ਹਰ ਕੋਈ ਗਏ ਨੇ ਨਾ। ਇਹਨਾਂ ਨੇ ਵੀ ਪਾਕਿਸਤਾਨ ਦੇ ਵਿੱਚੋਂ ਵੀ ਤੇ ਲੋਕ ਇੰਡੀਆ 'ਚ ਗਏ ਨੇ ਨਾ। ਇੱਥੇ ਦਾ ਕੁਦੂਵਾਲ ਦੇ ਵਿੱਚ ਕਾਫਲਾ ਵੱਡਾ ਦੱਸਦੇ ਨੇ। ਅੱਛਾ। ਜਦੋਂ ਮੁਸਲਮਾਨ ਉਦੋਂ ਵੱਡੇ ਫੱਟੇ ਆਏ ਨੇ ਨਾ, ਠੀਕ ਹੈ, ਤੇ ਫਿਰ ਇਹਨਾਂ ਨੂੰ ਗੈਰਤ ਆਈ, ਫਿਰ ਇਹਨਾਂ ਨੇ ਵੀ ਨਾ ਲੁੱਟਿਆ ਹੈ। ਉਸ ਰੋਈ ਚੋਂ ਤਾਂ ਅਜੇ ਵੀ ਦੱਸਦੇ ਕੋਈ ਵਿਛੋੜੇ ਦੇ ਮਾਲ ਲੱਭਦੇ ਨੇ। ਅੱਛਾ। ਅਜੇ ਬਰਾਤ। ਅੱਛਾ 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 ਅੱਛਾ। ਇਹਨਾਂ ਕੁਦੂਵਾਲ ਬੜਾ ਵੱਡਾ ਕਾਫਲਾ ਹੀ, ਫਿਰ ਉਹਨੂੰ ਪਏ ਨੇ ਇਹ ਮੁਸਲਮਾਨ। ਠੀਕ ਹੈ। ਜਦੋਂ ਆਪਣੇ ਮੁਸਲਮਾਨਾਂ ਦੀ ਹਾਲਤ ਵੇਖੀ ਹੈ ਨਾ। ਹਾਂ ਹਾਂ। ਪਿੰਡ ਦਾ ਨਾਂ ਕੀ ਦੱਸਿਆ ਹਜੇ? ਦੇਸਾ ਸਿੰਘ ਦਾ ਕਿਲਾ। ਦੇਸਾ ਸਿੰਘ ਦਾ ਕਿਲਾ। ਅੱਛਾ, ਉੱਥੇ ਦਾ ਇੰਦਰ ਸਿੰਘ ਸੀ। ਠੀਕ ਹੈ। ਉਹ ਇਹਦਾ ਹੁਣ ਮੁਸ਼ਕਿਲ ਹੀ ਮੁਸ਼ਕਿਲ ਹੈ। ਬਾਬਾ ਜੀ ਕਿਹੜੇ ਕਿਹੜੇ ਨਾਂ ਤੁਹਾਡੇ ਸੱਜਣ ਕਿਹੜੇ ਸਨ ਇੰਡੀਆ ਦੇ ਵਿੱਚ? ਦੋ ਬੰਦੇ ਸਨ, ਇੱਕ ਲਾਲਦੀਨ ਤੇ ਇੱਕ ਇੰਦਰ ਸਿੰਘ। ਇੱਕ ਲਾਲਦੀਨ ਤੇ ਇੱਕ ਇੰਦਰ ਸਿੰਘ। ਕਿਹੜੇ ਪਿੰਡ ਤੋਂ ਤਲਕ ਸੀ ਇੰਦਰ ਸਿੰਘ ਦਾ? ਕਿਲੇ ਦੇਸਾ ਸਿੰਘ ਤੋਂ। ਤੇ ਲਾਲਦੀਨ ਦਾ ਤਲਕ ਵੀ ਉੱਥੋਂ ਹੀ ਸੀ। ਲਾਲਦੀਨ ਕੀ ਕਰਦਾ ਸੀ? ਤਰਖਾਣਾ ਕੰਮ ਕਰਦਾ। ਤਰਖਾਣਾ ਦਾ ਕੰਮ। ਲਾਲਦੀਨ ਦਾ ਪਿੰਡ ਆਪਣਾ ਬਰਾਦਰੀ ਕਿਹੜੀ ਸੀ? ਤਰਖਾਨ। ਇੰਦਰ ਸਿੰਘ ਉਹ ਵੀ ਤਰਖਾਨ। ਠੀਕ ਹੈ। ਕਿਲਾ ਦੇਸਾ ਸਿੰਘ ਤੋਂ ਬਾਬਾ ਜੀ ਦਾ ਤਲਕ ਆਂਦੇ ਨੇ। ਅਸੀਂ ਉੱਥੋਂ ਆ ਕੇ ਇੰਡੀਆ ਦੇ ਵਿੱਚੋਂ ਚੜ੍ਹਦੇ ਪੰਜਾਬ ਚੋਂ ਅਸੀਂ ਸਿਆਲਕੋਟ ਏਅਰਪੋਰਟ ਦੇ ਨੇੜੇ ਪਿੰਡ ਕਿ ਕੋਰਵਾਲ ਆਂਦੇ ਨੇ। ਅਸੀਂ ਤੇ ਇੱਥੇ ਬੈਠੇ ਹਾਂ, ਰੋਡਸ ਕੋਰਵਾਲ ਆਂਦੇ ਨੇ। ਅਸੀਂ ਤੇ ਉੱਥੋਂ ਕਿਲਾ ਦੇਸਾ ਸਿੰਘ ਤੋਂ ਆ ਕੇ ਇੱਥੇ ਬੈਠੇ ਹਾਂ। ਸਾਡੇ ਗੋਰੇ ਵਾਲੇ ਖੂਹ ਤੇ ਜਾ ਕੇ ਜਾਂ ਕਿਲਾ ਦੇਸਾ ਸਿੰਘ ਜਾ ਕੇ ਇੱਥੋਂ ਕਿੱਥੋਂ ਜਾ ਕੇ ਤੁਸੀਂ ਬੈਠੇ ਹੋ? ਬਾਬਾ ਜੀ ਇਹ ਸਵਾਲ ਹੈ ਤੁਹਾਡਾ। ਉਹਨਾਂ ਦਾ ਅੱਗੇ ਤੁਹਾਨੂੰ ਦੱਸ ਛੱਡਦੇ ਨੇ ਉਹ ਕਿ ਅਸੀਂ ਪਾਕਿਸਤਾਨ ਨੇ ਕਿਹੜੇ ਕਿਹੜੇ ਪਿੰਡੂ ਆ ਕੇ ਅਸੀਂ ਇੱਥੇ ਬੈਠੇ ਹਾਂ। ਤੇ ਉਹਨਾਂ ਨੂੰ ਫਿਰ ਤੁਹਾਨੂੰ ਪਤਾ ਵੀ ਲੱਗ ਜੇ ਕਿ ਸਾਡੇ ਡੇਰੇ ਜਾ ਕੇ, ਸਾਡੇ ਖੂਹ ਤੇ ਜਾ ਕੇ ਪਾਕਿਸਤਾਨ ਨੂੰ ਐਸੇ ਇਲਾਕੇ ਤੋਂ ਬੰਦੇ ਬੈਠੇ ਨੇ। ਉਹਨਾਂ ਨੂੰ ਫਿਰ ਕੀ ਤੁਸੀਂ ਆਖੋਗੇ? ਉਹਨਾਂ ਖੁਸ਼ ਆਮਦੀਦ ਹੀ ਆਖਾਂਗੇ। ਖੁਸ਼ ਆਮਦੀਦ। ਵਾਹ ਜੀ ਵਾਹ। ਉਹਨੇ ਆਖਿਆ ਪੱਥਰ ਨਾਲ ਨਹੀਂ ਕਦੇ ਪੱਤਰ ਲੱਗੇ, ਤੇ ਮੀਂਹ ਪੁੱਤ ਨਹੀਂ ਰੋਜ਼ ਤਾ ਹੁੰਦੇ। ਮੀਂਹ ਪੁੱਤ ਨਹੀਂ ਰੋਜ਼ ਅਤਾ ਹੁੰਦੇ। ਨਾ ਰੋਜ਼ ਤਾ ਹੁੰਦੇ। ਵਾਹ।
ਤੇ ਡੂਮ ਖੋਜਾ ਖੱਤਰੀ ਮੂੜੇ ਨਾਲ ਕਸਰ ਲਾਣੋ ਡੂਮ ਡਾਂਗਰੀ ਨਹੀਂ ਦਨਾ ਹੁੰਦੇ। ਵਾਹ ਹੁਣ ਇਹ ਸਾਥੀ ਨਾਲ ਤੇ ਨਹੀਂ ਰਲਦੇ। ਉਹ ਕੀ ਬਣਾ ਛੜਿਆ ਨੇ ਬਾਬੇ ਹਰਾਂ। ਦੁਨੀਆਦਾਰੀ ਦੇ ਵਿੱਚ ਪੈ ਕੇ ਤੇ ਆਪਣੇ ਆਪ ਨੂੰ ਧੋਵੇਂ, ਵਾਹ ਕਿਸੇ ਹੱਥ ਪਸਾਰਿਆ ਤੇਰੀ ਨਜ਼ਰ ਨਾ ਆਵੇ, ਤੇ ਆ ਅੰਨਿਆਂ ਵਾਂਗੂ ਧੋਵੇਂ, ਵਾਹ। ਕਿਸੇ ਦਾ ਮਰੇ ਤੇ ਖਿੜਖਿੜ ਹੱਸੇ, ਹਾਂ ਤੇਰਾ ਆਪਣਾ ਮਰੇ ਤੇ ਰੋਵੇਂ। ਮਨਜ਼ੂਰ ਮੀਆਂ ਨਾ ਕਰੀ ਵਾਦਾ ਕੱਲ ਦਾ, ਮਤੇ ਤੂੰ ਕੱਲ ਨੂੰ ਨਾ। ਵਾਹ ਵਾਹ ਤੇ ਸਿਆਣੇ ਲੋਕਾਂ ਆਖਿਆ ਨਧੋਤਾ ਹੋਗਾ ਤੇ ਨਧੋਤਾ ਮੂੰਹ, ਛੋਟਾ ਮੁੰਡਾ ਤੇ ਵੱਡੀ ਨੂੰ, ਇਹਨਾਂ ਚਵਾਂ ਦੇ ਬੇਟੇ ਨਤੋਤਾ ਉਕਾ ਨਤੋਤਾ ਮੂੰਹ, ਛੋਟਾ ਮੁੰਡਾ ਵੱਡੀ ਨੂੰ, ਇਹਨਾਂ ਚੌਹਾਂ ਦਾ ਬੇਟੇ ਮੂੰਹ। ਉਹ ਵੇਖੋ ਆ ਕਈ ਛੋਟਿਆਂ ਮੁੰਡਿਆਂ ਵੇਖਣਾ, ਕਈਆਂ ਵੱਡੀਆਂ ਨੂੰ ਨਹੀਂ। ਇਹ ਗੱਲ ਵਾਕਈ ਹਕੀਕਤ ਹੈ ਵੀ ਨਤੋਤਾ ਉਕਾ ਯਾਨੀ ਕਿ ਪਾਣੀ ਨਾ ਪਾਈ ਤਾਂ ਕਿਹਦਾ ਸਵਾਦ ਨਹੀਂ ਹੁੰਦਾ। ਇਸੇ ਤਰ੍ਹਾਂ ਨਤੋਤੇ ਮੂੰਹ ਕਈਆਂ ਚੀਜ਼ਾਂ ਨੂੰ ਵੇਖਿਆ, ਸਵੇਰੇ ਸਵੇਰੇ ਉੱਠ ਕੇ ਮਿਸਾਲ ਤੌਰ ਤੇ ਮੂੰਹ ਵੀ ਨਹੀਂ ਧੋਣਾ, ਕੋਈ ਚੀਜ਼ ਖਾ ਲੈਣੀ ਤੇ ਕੋਈ ਚੀਜ਼ ਖਾ ਲੈਣੀ ਹੈ ਜਾਂ ਮਸਵਾਕ ਉਹ ਕੀ ਇਹਦਾ ਨਾਲ ਕਿਸੇ ਦੇ ਮੱਥੇ ਲੱਗ ਜਾਣ ਦੇ, ਮੂੰਹ ਧੋ ਕੇ ਬਣ ਸੰਵਰ ਕੇ ਕਿਸੇ ਦੇ ਮੱਥੇ ਲੱਗਣਾ ਚਾਹੀਦਾ, ਕਿਸੇ ਬੰਦੇ ਦੇ ਪੁੱਤਰਾਂ ਵਾਂਗੂ। ਨਤੋਤਾ ਉਹ ਤੇ ਨਤੋਤਾ ਮੂੰਹ, ਇਹਨਾਂ ਦੇ ਤੇ ਫਿੱਟੇ ਹੀ ਮੂੰਹ। ਤੇ ਛੋਟੇ ਮੁੰਡੇ ਤੇ ਵੱਡੇ ਨੂੰ ਵਾਲੀ ਗੱਲ ਜਿਹੜੀ ਹੈ ਉਹ ਵੀ ਨਹੀਂ ਚੰਗੀ। ਉਹ ਅੱਛਾ ਇਹ ਕਰਦੇ ਹਨ ਉੱਗੋ ਕੀ ਕੰਮ ਅੱਛਾ ਰਾਜਾ ਮਗਰ। ਅੱਛਾ ਤੇ ਉਹ ਮਿਸਤਰੀ ਜਿਹੜਾ ਸੀ ਨਾ ਆਂਦਾ ਇਹਨਾਂ ਨੂੰ ਡੇਲੀ ਭੇਜਦਾ ਹੈ ਆਪਣੇ ਘਰ ਰੋਟੀ ਲੈਣ, ਠੀਕ ਹੈ ਕਿ ਸਾਲ ਲਈ ਜਾ ਮੇਰੀ ਰੋਟੀ ਲੈ ਆਇਆ। ਅੱਛਾ ਇਹਦਾ ਰੋਜ਼ ਜਾਣਾ ਰੋਟੀ ਲਿਆਣੀ। ਉਹ ਬੀਬੀ ਨੇ ਕਹਿਣਾ ਭਾ ਸਾਂ ਰੋਟੀ ਖਾ ਲੈ, ਅੱਛਾ। ਨਹੀਂ ਭੈਣ ਪਰ ਬਿਸਮਿਲ੍ਲਾ ਮੈਂ ਖਾ ਕੇ ਆਇਆ। ਅੱਛਾ ਫਿਰ ਉਹਨੇ ਕਹਿਣਾ, ਫਿਰ ਰੋਜ਼ ਆਸਰਾ ਲੱਗੇ ਰਹੇ। ਇੱਕ ਦਿਨ ਉਹਨੇ ਪੱਕੀਆਂ ਭਿੰਡੀਆਂ ਨਹੀਂ ਆਲੂ ਕੀਮਾ ਅੱਛਾ ਦੁਪਹਿਰਾਂ ਨੂੰ ਅੱਛਾ ਤੇ ਰੋਟੀ ਅੱਛਾ ਭਲੇ ਨਹੀਂ ਜਾਣੀ। ਉਹ ਆਲੂ ਕੀਮਾ ਪਕਾਏ ਨਾਲ ਰੋਟੀਆਂ ਪਕਾਉਣ ਡਿਆ ਪਈ ਤੇ ਉਹਨੇ ਆਖਿਆ ਖਾ ਲਾ। ਤੇ ਬੜਾ ਜ਼ੋਰ ਲਾਇਆ ਲਾਲਾ ਆਂਦਾ ਚਲੋ ਜੀ ਬਹਿ ਜਾਂਦੇ ਆ। ਫਿਰ ਅੱਛਾ ਖਾਣੀਆਂ ਸ਼ੁਰੂ ਕਰਦੀਆਂ। ਉਹ ਜਿਹੜਾ ਆਟਾ ਗੁੰਨਿਆ ਸੀ ਇਹਨੇ ਸਾਰਾ ਖਾ ਛੜਿਆ। ਅੱਛਾ ਉਹਨੇ ਕੁੜੀ ਨੂੰ ਇਸ਼ਾਰਾ ਕੀਤਾ ਇੰਜ, ਆ ਵੀ ਆਟਾ ਗੁੰਨ ਹੋ ਆਟਾ ਹੋਰ ਗੁੰਨ ਲਾ ਜੀ, ਰੋਟੀ ਪਿਆ ਖਾਂਦਾ ਹੈ। ਅੱਛਾ ਉਹਨੇ ਉਹ ਵੀ ਗੁੰਨਿਆ, ਉਹ ਵੀ ਪਕਾਇਆ, ਉਹ ਵੀ ਖਾ ਛੜਿਆ। ਅੱਛਾ ਫਿਰ ਉਹ ਹੁਣ ਇੱਧਰ ਉੱਧਰ ਵੇਖਣ ਲੱਗੀ ਕੁੜੀ ਨੂੰ। ਫਿਰ ਉਹਨੇ ਇਸ਼ਾਰਾ ਕੀਤਾ ਵੀ ਆਟਾ ਗੁੰਨ। ਹਾਂ 35-40 ਰੋਟੀਆਂ ਬਣੀਆਂ। ਇਹਨੇ ਆਖਿਆ ਚਲੋ ਛੱਡੋ ਰਹਿਣ ਦੋ, ਬਚ ਮੈਂ ਰੱਜ ਗਿਆ, ਅੱਛਾ ਮੈਂ ਟੁਰ ਜਾਂਦਾ। ਅੱਛਾ ਇਹ ਉੱਠ ਕੇ ਟੁਰ ਆਇਆ। ਹਾਂ ਉਹਨੇ ਆਖੇ ਸਾਰੇ ਏਡੀ ਦੇਰ ਲਾਤੀ ਰੋਟੀ ਕਿੱਥੇ? ਉਹਨੇ ਆਖਿਆ ਉਹ ਪੱਖਾ ਲਾ ਕੇ ਸੁੱਤੀ ਹੈ। ਅੱਛਾ ਵਾਦੀ ਉਹਨੂੰ ਕਹਿ ਮਰੇ ਉੱਥੋਂ ਹੀ ਕਿਤੋਂ ਖਾ ਲੈ। ਅੱਛਾ ਇਹਦੀ ਅਸੀਂ ਥੈਰੀ ਉਹਨੇ ਬੁਰਸ਼ ਫੜਿਆ, ਟੁਰ ਗਿਆ ਘਰ। ਅੱਛਾ ਉਹਨੇ ਫੜ ਕੇ ਉਹਨੇ ਆਖਿਆ ਮਰੇ ਗੱਲ ਤੇ ਸੁਣ, ਉਹ ਜਿਹੜਾ ਭੇਜਿਆ ਉਹ ਸਾਰਾ ਕੁਝ ਹੀ ਖਾ ਗਿਆ। ਇੰਜ ਕੀਤਾ ਜੀ ਆਂਦੇ ਆਹੋ ਇੰਜ ਕੀਤਾ। ਤੇਰੇ ਨਿਆਣੇ ਵੀ ਖਾ ਗਿਆ, ਸ਼ੁਕਰ ਕਰ ਤੇਰੇ ਨਿਆਣੇ ਬਚ ਗਏ, ਉਹਨੇ ਉਹ ਵੀ ਖਾ ਜਾਣੇ। ਉਹਦਾ ਉਹਨੇ ਹੋਰ ਗੁੱਟਿਆ ਨੇ ਆਖਿਆ ਤੈਨੂੰ ਆਖਿਆ ਕਿਨੇ ਉਹਨੂੰ ਸੁਲਾ ਪਾ। ਅੱਛਾ ਇੰਨੀ ਰੋਟੀ ਖਾ ਕੇ ਵੀ ਨਾ ਦਿਓ, ਨਿੱਕਾ ਜਿਹਾ ਢਿੱਡ ਇੰਨੀ ਰੋਟੀ ਕਿਵੇਂ ਖਾ ਜਾਂਦੇ ਸੋ? ਲਾਭ ਲਾਉਂਦੇ ਸਨ 14-15 ਬੰਦੇ। ਅੱਛਾ ਇਹ ਜਿਹੜਾ ਮਾਠਾ ਸੀ ਵਿੱਚੋਂ, ਅੱਛਾ ਉਹ ਸਾਰਿਆਂ ਆਖਿਆ ਜਾ ਕੇ ਸਵੇਰੇ ਨੂੰ ਸਾਡੀਆਂ ਰੋਟੀਆਂ ਫੜਦੇ ਆ। 16 ਬੰਦੇ ਲਾਉਂਦੇ। ਲਾਬਾਂ 'ਚ ਰੋਟੀਆਂ ਦੀ ਸਵੇਰ ਵੀ ਤੇ 12 ਵਜੇ ਠੀਕ ਹੈ ਦੋਵਾਂ ਟਾਈਮਾਂ ਦੀ ਇਕੱਠੀ ਰੋਟੀ ਜਾਂਦੀ। ਠੀਕ ਹੈ ਇਹ ਰੋਟੀਆਂ ਨੇ ਸਰਕਾਰ ਆ ਗਏ 16 ਬੰਦਿਆਂ ਦੀ ਰੋਟੀ, ਅੱਧਿਆਂ ਦੀ ਐਸ ਕੋਲ ਤੇ ਬਹਿ ਖਾ ਛੱਡੀ। 6 ਰੋਟੀਆਂ ਨਹੀਂ ਸਾਰਿਆਂ ਬੰਦੇ ਦੇ ਉੱਪਰ ਰੋਟੀਆਂ ਘਟੀਆਂ 50 ਰੋਟੀਆਂ ਖਾ ਗਏ। ਫਿਰ ਹੋਰ ਥੋੜਾ ਜਿਹਾ ਟੁਰਿਆ ਅੱਗੇ ਜਾ ਕੇ ਪੇਜ ਬੈਗ ਉਹ ਵੀ ਖਾ ਛੜੀਆਂ। ਓ ਯਾਰ ਹੱਦ ਹੋ ਗਈ ਯਾਰ। 16 ਬੰਦਿਆਂ ਦੀਆਂ 2 ਟਾਈਮਾਂ ਦੀਆਂ ਰੋਟੀਆਂ ਸਾਰੀਆਂ ਖਾ ਕੇ ਅੱਛਾ ਉਹਨਾਂ ਕਹਿੰਦਾ ਮੈਂ ਨਾਲੇ ਡਿੱਗ ਪਿਆ। ਰੋਟੀਆਂ ਲੁੜ ਗਈਆਂ। ਰੋਟੀਆਂ ਰੁੜ ਗਈਆਂ ਨੇ। ਹੱਦ ਹੋ ਗਈ ਹੈ ਯਾਰ, ਵਾਹ ਬਈ ਵਾਹ, ਰੁੜ ਗਈਆਂ ਨੇ। ਹੁਣ ਕਿਹਾ ਰੋਟੀਆਂ ਰੁੜ ਕੇ ਤੇ ਤੋੜੇ ਜਿਵੇਂ ਸੁੱਕੇ ਆ ਗਏ। ਗਏ ਰਾਜੇ ਆਖਿਆ ਰਾਣੀ ਸੱਚ ਕਹਦੇ ਗੱਲੋਂ ਥੜਕਦੀ ਹੈ ਕਿਉਂ ਜ਼ਬਾਨ ਤੇ ਤਿੱਤਰ ਤੇਰੀਆਂ ਨਾ ਤੂੰ ਕਰੇ ਗੱਲਾਂ ਤੇ ਜੀਭਾ ਚੜੀ ਆਣ ਕੇ ਆਸਾਨ ਤੇਰੀ। ਵਾਹ ਸ਼ਕਲ ਮੋਮਨਾਂ ਦੀ ਕੰਮ ਕਾਫਰਾਂ ਦੇ ਵੇਖਾਂ ਵਜ੍ਹਾ ਤੇ ਹੋਰਾਂ ਤੇਰੀ। ਵਾਹ ਸਾਰੀ ਉਮਰ ਭੁਲੇਖਿਆਂ ਵਿੱਚ ਗੁਜ਼ਰੀ ਕੀਤੀ ਠੀਕ ਮਾਜ ਪਛਾਣ ਤੇਰੀ। ਵਾਹ ਵਾਹ ਜੇ ਤੂੰ ਝੂਠ ਦੀ ਗੱਲ ਨੂੰ ਬੋਲੀਏ ਤਾਂ ਛਾਤੀ ਖਿੱਚ ਕੇ ਮਾਰ ਸਾਂ ਬਾਣ ਤੇਰੀ। ਕਾਲੀ ਦਾ ਅਸਮਾਨ ਸਖਾਨ ਖਾਣਾ ਜਿੱਧਰ ਕੱਢ ਨਾ ਰਵਾਂਗਾ ਜਾਣਦੇ। ਵਾਹ ਵਾਹ ਉਹ ਆਖਿਆ ਕਿ ਰਾਜਾ ਸੱਤ ਦੀ ਗੱਲ ਜੇ ਪੁੱਛਣਾ ਵੇ ਧਰੋਂ ਪੁੱਠੀਆਂ ਕਲਮਾਂ ਵਗ ਗਈਆਂ। ਹਾਂ ਇੱਕ ਰੋਜ਼ ਸਕਾਮ ਦੀ ਮਹਿਲ ਤੇ ਬਾਹਰ ਸਿਰ ਦੇ ਤੇ ਅੱਖੀ ਨਾਰ ਥਵਾਨ ਦੇ ਲੱਗ ਗਈਆਂ। ਵਾਹ ਸੁਣੇ ਸਿਆਣਿਆਂ ਚਾਤਰਾ ਨੇ ਰੰਨਾਂ ਜਾਂਦੀਆਂ ਜਾਂਦੀਆਂ ਠੱਗ ਗਈਆਂ। ਸੀਨ ਸੋਹਣੇ ਨਹੀਂ ਕਿਸੇ ਸਿਰ ਦੈਨ ਕਰਦੇ, ਵਾਹ ਉਮਰ ਦਗਿਆਂ ਵਿੱਚ ਗੁਜ਼ਾਰਦੇ ਨੇ। ਠੀਕ ਗੱਲ। ਜਦੋਂ ਸਮਝਿਆ ਯਾਰ ਗਰੀਬ ਹੋਇਆ ਬੁੱਕਾਂ ਪਰ ਤਾਨੇ ਫਿਰ ਮਾਰਦੇ। ਮਾਰਦੇ ਨੇ
ਬੇੜੀ ਸ਼ੋਹ ਦਰਿਆ ਵਿੱਚ ਠੇਲ ਦਿੰਦੇ ਹਾਂ ਨਾ ਡੋਬਦੇ ਨਾ ਹੀ ਤਾਰਦੇ ਨੇ ਹੂੰ। ਮੁਹੰਮਦ ਬੂਟਿਆ ਲਾਸ਼ ਖਵਾਰ ਕਰਦੇ ਹੋ ਨਾ ਦਫਨ ਕਰਦੇ ਨਾ ਹੀ ਸਾੜ ਨਾ ਹੀ ਸਾੜ ਕਿਆ ਕਹਿਣੇ ਕੀ ਬਲਾ ਕਿਆ ਬਾਤ ਪਿੰਡ ਵਸੇ ਅੰਮੀ ਜੰਮੀ ਮੰਗਤਿਆਂ ਨੂੰ ਕਾਹਦੀ ਕਮੀ ਮੰਗਤਿਆਂ ਨੂੰ ਕਾਦੀ ਕਮੀ ਪਿੰਡ ਵਸੇ ਹਮੀ ਜੰਮੀ ਤੇ ਮੰਗਤਿਆਂ ਨੂੰ ਕਾਦੀ ਕਮੀ ਹੁਣ ਜੇ ਇਹ ਗੱਲ ਵਾਕਿਆ ਹੈ ਉਂਝ ਭਾਵੇਂ ਕੋਈ ਭੁੱਖਾ ਮਰ ਜੇ ਮੰਗਤਾ ਨਹੀਂ ਭੁੱਖਾ ਮਰਦਾ ਵੇਖਿਆ ਮੈਂ ਨਹੀਂ ਉਹਨੂੰ ਕਾਹਦਾ ਇੱਥੋਂ ਨਾ ਮੇਰਾ ਟੱਕਰ ਆਹੋ ਇਹ ਗੱਲ ਸੱਚੀ ਹੋਈ ਅੱਛਾ ਜੇ ਕਬੱਡੀ ਖੇਡਦੇ ਹੋ ਤੇ ਇੰਡੀਆ ਦੇ ਵਿੱਚ ਪਹਿਲਵਾਨ ਕਿਹੜਾ ਸੀ ਉਸ ਜਗ੍ਹਾ ਕਿਲਾ ਦੇਸਾ ਸਿੰਘ ਦੇ ਵਿੱਚ ਪਹਿਲਵਾਨ ਵੀ ਤਿਆਰ ਹੁੰਦੇ ਨਾ ਇਲਾਕਿਆਂ ਦੇ ਉਹ ਸਾਡਾ ਚਾਚਾ ਹੈ ਹੈ ਇਹਦਾ ਚਾਚਾ ਹੀ ਸਾਡਾ ਸਰਦਾਰ ਅੱਛਾ ਉਹ ਹੀ ਪਹਿਲਵਾਨ ਸਿੱਖਾਂ 'ਚ ਕਿਹੜਾ ਪਹਿਲਵਾਨ ਸੀ ਉਸ ਵੇਲੇ ਜਿਹੜਾ ਨਾਮੀ ਕਨਾਮੀ ਪਹਿਲਵਾਨ ਸੀ ਇਲਾਕੇ ਦੇ ਵਿੱਚ ਕੀ ਨਾਂ ਜੀ ਕਿੱਕਰ ਸਿੰਘ ਕਿੱਕਰ ਸਿੰਘ ਕਿੱਕਰ ਸਿੰਘ ਨੂੰ ਵੀ ਸਾਡਾ ਪਹਿਲਵਾਨ ਲਾ ਲੈਂਦਾ ਹੈ ਉਹ ਨਾਮ ਮੁਸਲਮਾਨ ਸੀ ਨਾ ਸਿੱਖ ਸੀ ਭਾਈ ਜੀ ਰੂੜ? ਕਾਜੀ ਸਾਹਿਬ ਬਾਕੀ ਕੀ ਸਮਝ ਗੱਲ ਠੀਕ ਹੈ ਹਾਂ ਉਹ ਕਿੱਕਰ ਸਿੰਘ ਜਿਹੜਾ ਸੀ ਨਾ ਜਦੋਂ ਕੋਟਾ ਘਰ ਹੋਇਆ ਸੀ ਹਾਂ ਤੇ ਗਵਰਨਮੈਂਟ ਨੇ ਇਹ ਗੱਲ ਆਖੀ ਸੀ ਕਿ ਇਹਨੂੰ ਕਿ ਮਤਲਬ ਗਾਮਿਆਂ ਕਿ ਸਾਨੂੰ ਕੋਈ ਇਮਦਾਦ ਦੇ ਕਰ ਅੱਛਾ ਹਾਂਜੀ ਇਹਨੇ ਇਸ ਗਾਮੇ ਨੇ ਗੁੰਗੇ ਦੇ ਪਿਓ ਨੇ ਮੇਰਾ ਪ੍ਰੋਗਰਾਮ ਨਹੀਂ ਜੀ ਆਖਾਂ ਕਿ ਮੇਰੇ ਪੁੱਤਰ ਦੀ ਇੱਕ ਕੁਸ਼ਤੀ ਲੈ ਲਓ ਉਹ ਫੇ ਕੁਸ਼ਤੀ ਜਿਹੜੀ ਸੀ ਨਾ ਉਹ ਫੇ ਸ਼ੇਖ ਮੌਲਾ ਦੇ ਤਲਾਅ ਵਿੱਚ ਸੀ ਅੱਛਾ ਮੈਂ ਨਹੀਂ ਜਾਣਦਾ ਸਾਡੇ ਵੱਡੇ ਜਾਣਦੇ ਸਾਡੇ ਕੋਈ ਚਾਚਾ ਸਾਡਾ ਸੀ ਜੋ ਫੌਤ ਹੋ ਗਿਆ ਉਹ ਸਾਡਾ ਹੁੰਦਾ ਸੀ। ਉਹ ਕਹਿਣ ਲੱਗਾ ਕਿ ਮੈਂ ਲੈਣ ਉੱਥੇ ਪੜ੍ਹਾ ਤੇ ਇਹ ਤੋਂ ਜਿਹੜੇ ਸਨ ਨਾ ਆਪਣਾ ਝਾੜਾਂ ਵਾਲੇ ਹੂੰ ਇਹਨਾਂ ਦੇ ਵਾਕਫ ਕਰ ਉੱਥੇ ਫਿਰ ਇਹਦੀ ਕੁਸ਼ਤੀ ਕਿੱਕਰ ਸਿੰਘ ਦੀ ਤੇ ਇਹ ਜਿਹੜਾ ਸੀ ਨਾ ਆਪਣਾ ਗੂੰਗੇ ਦੀ ਇਹਦੀ ਉੱਥੇ ਕੁਸ਼ਤੀ ਹੋਈ ਸੀ। ਗੂੰਗੇ ਪਹਿਲਵਾਨ ਦੀ ਤੇ ਕਿੱਕਰ ਸਿੰਘ ਦੀ ਕੁਸ਼ਤੀ ਹੋਈ ਸੀ ਸ਼ੇਖ ਮੌਲਾ ਦੇ ਤਲਾ ਠੀਕ ਹੈ ਠੀਕ ਹੈ ਉਹ ਫਿਰ ਉਹਦੇ ਜਾ ਕੇ ਤੇ ਫਿਰ ਮਤਲਬ ਹੈ ਕਿ ਉਹ ਗੂੰਗੇ ਨੇ ਟਾਕ ਗੂੰਗੇ ਨੇ ਕਿੱਕਰ ਨੂੰ ਢਾਹ ਛੜਿਆ ਕਿੱਕਰ ਨੂੰ ਟਾਕ ਠੀਕ ਹੈ ਗੂੰਗੇ ਦਾ ਵੀ ਨਾਂ ਹੈ ਇਹਦਾ ਮਤਲਬ ਕਿੱਕਰ ਸਿੰਘ ਦਾ ਵੀ ਨਾਂ ਸੀ ਨਾ ਸੀ ਇਹ ਵੱਡਾ ਪਹਿਲਵਾਨ ਉਹ ਆਂਦੇ ਨੇ ਬਦਮਾਸ਼ ਸੀ ਤੇ ਭਲਵਾਨ ਬਦਮਾਸ਼ ਹੀ ਹੁੰਦੇ ਨੇ ਵੱਡਾ ਇੱਕ ਬਾਬੇ ਹਾਂ ਦੋ ਮਰ ਗਏ ਨੇ ਅੱਲਾ ਨਾਲ ਜੰਨਤ ਦੇਵੇ ਅੱਛਾ ਉਹਨਾਂ ਦਾ ਯਾਰ ਦੋਸਤ ਸੀ ਜੀ ਇਹਨਾਂ ਦਾ ਭਰਾ ਹੀ ਅੱਛਾ ਉਹ ਆਂਦਾ ਕਿ ਮੇਰੀ ਬੱਚੀ ਦੀ ਸ਼ਾਦੀ ਹੈ ਤੇ ਰੋਟੀ ਤੂੰ ਅੱਜ ਮੇਰੇ ਲੋ ਖਾਣੀ ਅੱਛਾ ਉਹ ਟੁਰ ਗਏ ਠੀਕ ਹੈ ਰੋਟੀ ਖਾਣ ਹਾਂ ਹਾਂ ਉਹਨਾਂ ਆਖਿਆ ਉਦੋਂ ਥੱਲੇ ਭਾ ਕੇ ਦਰੀਆਂ ਦੇ ਚਟਾਈਆਂ ਦੇ ਉਦੋਂ ਨਹੀਂ ਹਾਂ ਉਹਨਾਂ ਆਖਿਆ ਵੀ ਉਦੋਂ ਕਰਾਹ ਵਿੱਚ ਆਹ ਕੜਾਹ ਵਿੱਚ ਚੌਲ ਲੱਗ ਲੈਂਦੇ ਕੜਾ ਜਿਹੜਾ ਹੁੰਦਾ ਪਕਾ ਹੈ ਪਕਾ ਕੇ ਖੜਾ ਵੇਚ ਗੋੜਾ ਵਾਲਾ ਕੜਾ ਇਹਦੇ ਚੌਲ ਲੋਦ ਲੈਂਦੇ ਹਨ ਦੇਗ ਪਕਾਈ ਉਹਦੇ ਚ ਲੁੱਦ ਲਈ ਦੇਗ ਪਕਾਈ ਉਹਦੇ ਚ ਲੁੱਦ ਲਈ ਉਹ ਜੋ ਨਾ ਵਿੱਚ ਪਕਾਉਣੀ ਹੁੰਦੀ ਹਨ ਤੇ ਖਾਲੀ ਕਰਕੇ ਫੇਰ ਪਕਾਈ ਜਾਣੀ ਵਾਹ 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 ਉਹ ਦੋਵੇਂ ਜਣੇ ਟੁਰ ਜੰਜਾ ਗਏ ਰਾਤ ਰਹਿੰਦੀ ਆ ਹਾਂ ਉਹ ਗਏ ਨੇ ਜੰਜਾ ਰਾਤ ਰਹਿੰਦੀਆਂ ਸੀ ਉਹਨੇ ਆਖਿਆ ਬਾਬੇ ਨੇ ਕਿ ਭਈ ਰੋਟੀ ਤੂੰ ਉੱਥੇ ਨਹੀਂ ਇੱਥੇ ਹੀ ਬਹਿ ਖਾਣੀ ਕੜਾਹ ਦੇ ਲਾਗੇ ਠੀਕ ਹੈ ਉਹਨੇ ਇਹਨਾਂ ਬੰਦਿਆਂ ਨੂੰ ਆਖਿਆ ਕਿ ਇੱਕ ਦੇਗ ਜਿਹੜੀ ਹੈ ਲੁੱਦਣੀ ਨਹੀਂ ਉਹ ਦੇਗ ਚੋਂ ਇਸ ਟੱਪ 'ਚ ਚੌਲ ਪਾਈ ਜਾ ਅੱਛਾ ਮਿੱਠੇ ਦੇਗ ਹੀ ਅੱਛਾ ਉਹ ਟੱਪ 'ਚ ਚੌਲ ਸੁੱਟੀ ਗਏ ਉਹ ਖਾਈ ਗਏ ਅੱਛਾ ਉਹ ਸੁੱਟੀ ਗਏ ਉਹ ਖਾਈ ਗਏ ਉਹਨਾਂ ਨੇ ਖਾ ਹੈੜੀ ਅੱਛਾ ਉਹ ਖਾ ਕੇ ਇੱਥੋਂ ਲੈ ਕੇ ਨਾ ਤੇ ਅੱਧਾ ਕਿਲੋਮੀਟਰ ਗਏ ਨੇ ਤੇ ਉੱਥੋਂ ਵਾਪਸ ਆ ਗਏ ਨੇ ਅੱਛਾ ਆਂਦੇ ਨੇ ਕਦੀ ਹੁਣ ਫੇਰ ਹੁਣ ਆਖੇ ਨਾ ਤੇ ਤੇ ਅਸੀਂ ਇਹਨੇ ਫੇਰ ਖਾ ਬਹੁਤੇ ਲਏ। ਖਾਈਏ ਅੱਛਾ ਜੀ ਇਹਨੂੰ ਬਹੁਤੇ ਖਾਈਏ ਬੱਲੇ 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 ਇੰਨੀ ਰੋਟੀ ਖਾ ਹੜਦੇ ਜੀ ਕਿੰਨੇ ਸਨ ਖਾਣ ਵਾਲੇ ਚਾਰ ਨਹੀਂ, ਦੋ ਚਾਰ ਬੰਦੇ ਦੇ ਚਾਰ ਤਾਂ। ਚਾਰ ਬੰਦੇ ਕਿਹੜਾ ਤੋਂ ਦੂਰੇ ਕਿਹੜੇ ਹਨ ਮੁੰਡਲੀ ਤੇ ਚਾਚਾ ਸਰਦਾਰ ਤੇ ਮੰਜੂ ਚਲੋ ਯਾਰ ਚਾਰ ਬੰਦੇ ਹੀ ਦੇਖ ਖਾਏ ਤਾਂ ਮਾਮੂਲੀ ਗੱਲ ਨਹੀਂ ਦੋ ਤੇ ਛੱਡੋ ਦੂਰੇ ਚਾਚਾ ਮੰਦਲੀ ਤੇ ਚਾਚਾ ਮਨਜ਼ੂਰ ਬਾਬਾ ਸਰਦਾਰ ਨਹੀਂ ਆ ਵਿੱਚ ਤੇ ਨਾ ਉਹ ਦੂਸਰਾ ਕੋਈ ਹਾਂ ਅੱਛਾ ਮੈਂ ਗੱਲ ਆਨਾ ਬਈ ਮੇਰੀ ਗੱਲ ਸੁਣੋ ਕੋਰੋ ਇੱਥੋਂ ਦੀ ਗੱਲ ਕੋਰੋਵਾਲ ਦੀ ਅੱਲਾ ਤੁਸੀਂ ਗੱਲ ਸੁਣਾ ਦਿਓ ਮੈਂ ਮੰਨ ਜਾਣਾ ਮੈਂ ਇਹ ਗੱਲ ਆਨਾ ਪਿਆ ਹੁਣ ਜੇਨ ਤਸਲੀਮ ਨਹੀਂ ਕਰਦਾ ਨਵੀਂ ਪੂੰਗ ਨੂੰ ਨਵੀਂ ਜਨਰੇਸ਼ਨ ਨੂੰ ਵੀ ਇਹ ਗੱਲ ਦਸੀਏ ਤੇ ਲੋਕ ਆਂਦੇ ਨੇ ਮਜ਼ਾਕ ਪੇ ਕਰਦੇ ਨੇ ਝੂਠ ਮਾਰਦੇ ਨੇ ਪਏ ਹਾਂ ਮੈਂ ਸੁਣਿਆ ਕਿ ਕਿਲੋ ਕਿਲੋ ਘਿਓ ਦੇ ਸੀ ਲੋਕ ਬਹਿ ਕੇ ਪੀ ਜਾਂਦੇ ਸਨ ਪੀ ਜਾਂਦੇ ਫਿਰ ਮੈਂ ਸੁਣਨਾ ਕਿ ਵੱਟੀ ਵੱਟੀ ਕੀ ਗੁੜ ਖਾ ਛੱਡਦੇ ਸਨ ਇੰਨਾ ਮਿੱਠਾ ਮਤਲਬ ਉਹ ਦੇਗ ਚੌਲਾਂ ਦੀ ਦੋ ਬੰਦੇ ਯਾਰ ਹੱਦ ਹੋ ਗਈ ਸਾਡਾ ਇੱਕ ਬਾਬਾ ਸੀ ਉਹ 3-4 ਰੋਟੀਆਂ ਇਸ ਤਰ੍ਹਾਂ ਹੇਠ ਉੱਪਰ ਰੱਖ ਕੇ ਤੇ ਉਹਨਾਂ ਦੀ ਇੱਕ ਬੁਰਕੀ ਭੰਨ ਕੇ ਰੋਟੀ ਖਾਂਦਾ ਬੁਰਕੀ ਖਾਂਦਾ ਉਹ ਇੱਕ ਰੋਟੀ ਨਾਲ ਬੁਰਕੀ ਨਹੀਂ ਤੋੜਦਾ ਉਹ ਵੇਖੋ ਯਾਰ ਉਹ 4 ਰੋਟੀਆਂ ਥਿਆ ਤੇ ਰੱਖਣੀਆਂ ਨਾ ਤਿੰਨ ਫਿਰ ਉਹਨਾਂ ਨੂੰ ਤਿੰਨਾਂ ਨੂੰ ਤੋੜਨਾ ਇੱਕ ਬੁਰਕੀ ਫਿਰ ਉਹਦੀ ਬੁਰਕੀ ਪੂਰੀ ਹੁੰਦੀ ਯਾਰ ਕਿੱਡੇ ਕਿੱਡੇ ਜਣੇ ਹੋਣਗੇ ਕੀ ਉਹ ਮਤਲਬ ਉਹ ਕਿੰਨਾ ਦੱਸਦੇ ਨੇ ਵੀ ਫੜੇ ਪਏ ਹੁੰਦੇ ਆ ਕਣਕ ਗਾਉਂਦੇ ਹੁੰਦੇ ਆ ਤੇ ਹੁਣ ਤੇ ਯਾਰ ਮਸ਼ੀਨਾਂ ਨੇ ਕਲਾਈਆਂ ਨੇ ਹਾਂਜੀ ਤੇ ਉਹ ਜਦੋਂ ਦਾਣੇ
ਨਿਕਲਉਂਦੇ ਨਾ ਤੂੜੀ ਬਰੀਕ ਹੋ ਜਾਂਦੀ ਹੈ ਜੀ ਆ ਤੇ ਉਹ ਨਾ ਫਾੜਨਾ ਬੋਕ ਤੇ ਇਹਦਾ ਫੂਕਾ ਮਾਰ ਕੇ ਤੇ ਵੱਡੀ ਕਣਕ ਜਿਹੜੀ ਹੈ ਨਾ 2 ਕਿਲੋ ਕਣਕ ਹੀ ਚੱਬ ਛੱਡਦੇ ਇਹਨਾਂ ਕਿਲੋ ਉਹ ਬੰਦਾ ਚੱਬ ਛੱਡਦਾ ਹੈ ਜਿਹਦੀ ਮੈਂ ਗੱਲ ਕਰਦਾ ਜਵਾਨੀ ਬੜੇ ਹਲੇ ਪਾਉਂਦੇ ਬੱਲੇ 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 ਫਲੇ ਕਿਨੂੰ ਆਂਦੇ ਹੋ ਹਲੇ ਹੁੰਦੇ ਹਨ ਕਿ ਪਹਿਲੋਂ ਕਣਕ ਸੁੱਟ ਕੇ ਨਾ ਇੱਥੇ ਦੇ ਠੀਕ ਹੈ ਤੇ ਉਹਦੇ ਉੱਤੇ ਢੱਗਿਆ ਦੇ ਪਿੱਛੇ ਇਹਦਾ ਪਾ ਕੇ frame ਬਣਾ ਕੇ ਨਾ ਜਿਵੇਂ- ਚੌੜਾ ਜਿਹਾ ਬਣਾ ਕੇ ਜਿਹੜਾ 2 ਮੰਜੀਆਂ ਜਿੱਦਾਂ ਨਾ ਅੱਛਾ ਉਹ ਬਣਾਈਦਾ ਨਹੀਂ ਬੂਹੇ ਅੱਗੇ ਦੇਣ ਲਈ ਕੋਈ ਚੀਜ਼ ਹਾਂਜੀ ਹਾਂਜੀ ਉਹਦੇ ਚ ਕਾਠ ਬਣਾ ਕੇ ਤੇ ਫਿਰ ਉਹਦੇ ਵਿੱਚ ਨਾ ਛਾਪੇ ਦੇਣੇ ਕਿੱਕਰ ਦੇ ਪਿੱਛੇ ਫਿਰਦਾ ਇਹ ਕਿੱਕਰ ਜਿਵੇਂ ਨਾੜ ਪਾਉਣਾ ਉਹ ਫਿਰ ਜੀ ਲੱਕੜੀਆਂ ਹੁੰਦੀਆਂ ਢੱਗਿਆਂ ਨੂੰ ਤੇ ਫਿਰ ਘੁਮਾਣਾ ਉਹ ਨਾੜ ਦੇ ਉੱਤੇ ਚਾਰ ਚ ਫੇਰੇ ਨਾਲ ਇਹ ਨਾਲ ਤੰਗਲੀਆਂ ਹੁੰਦੀਆਂ ਜਾਹਦਾਰ ਦੀਆਂ ਉਹਨਾਂ ਨਾਲ ਫੋਲੀ ਜਾਣਾ ਬਰੀਕ ਚੂੜੀ ਕਰੀ ਜਾਣੀ ਮਤਲਬ ਕਿ ਤੂੜੀ ਦਾਣਾ ਇਕੱਠਾ ਹੋ ਜਾਂਦਾ ਸੀ ਫਿਰ ਦਾਣੇ ਥੱਲੇ ਰਹਿ ਜਾਂਦੇ ਹਨ ਤੂੜੀ ਉੱਤੇ ਆ ਜਾਂਦੇ ਬਿਲਕੁਲ ਤੇ ਫਿਰ ਉਹ ਤੂੜੀ ਵੱਖਰੀ ਕਰ ਲੈਣੀ ਤੇ ਥੱਲੇ ਉਹ ਦਾਣੇ ਮਤਲਬ ਫਿਰ ਆ ਸਾਈ ਫੇ ਡਾਉਂਦੇ ਹੁੰਦੇ ਹਨ ਤੰਗਲੀਆਂ ਨਾਲ ਛੱਜਾਂ ਨਾਲ ਅੱਛਾ 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 ਇੰਡੀਆ ਵਾਲਿਆਂ ਨੂੰ ਚੜ੍ਹਦੇ ਪੰਜਾਬ ਵਾਲਿਆਂ ਨੂੰ ਕੀ ਪੈਗਾਮ ਦਿਓ ਦੇ ਇੰਡੀਆ ਵਿੱਚ ਆਪਣਾ ਪਿੰਡ ਵੇਖਣ ਨੂੰ ਬੜਾ ਜੀ ਕਰਦਾ ਕਿਹੜਾ ਪਿੰਡ ਦੇਸਾ ਸਿੰਘ ਦਾ ਕਿਲ੍ਹਾ। ਦੇਸਾ ਸਿੰਘ ਦਾ ਕਿਲਾ ਤੇ ਬਾਕੀ ਇਹ ਆ ਵੀ ਸਾਡਾ ਉੱਥੇ ਜਿੰਦਾ ਪੀਰ ਸੀ ਤੇ ਉਹਦੇ ਹੱਕ ਵਿੱਚ ਦੁਆ ਕਰਿਓ ਵਾਹ 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 ਚਲੋ ਮਾਲਕ ਦੀ ਜ਼ਾਤ ਮਿਹਰ ਕਰੇ ਜੀ ਬਾਬਾ ਜੀ ਆਂਦੇ ਨੇ ਕਿਲਾ ਦੇਸਾ ਸਿੰਘ ਜਾ ਕੇ ਆਪਣਾ ਪਿੰਡ ਵੇਖਣ ਨੂੰ ਬੜਾ ਦਿਲ ਕਰਦਾ ਹੈ। ਜੇ ਰੱਬ ਨੇ ਮੌਕਾ ਦਿੱਤਾ ਤੇ ਵੇਖਾਂਗੇ ਦੇਖੋ ਜਿੱਥੇ ਬੰਦਾ ਜੰਮਿਆ ਹੋਵੇ ਜਿੱਥੇ ਪਲਿਆ ਹੋਵੇ ਧਰਤੀ ਜਿਹੀ ਹੋਈ ਹੈ ਜਿਹੜੀ ਧਰਤੀ ਹੁੰਦੀ ਹੈ ਜੰਮਣ ਭੋਏ ਨੂੰ ਪੰਜਾਬੀ ਦੇ ਵਿੱਚ ਆਂਦੇ ਨੇ ਉਹਦੇ ਨਾਲ ਬੜੀਆਂ ਯਾਦਾਂ ਵਾਬਸਤਾ ਹੁੰਦੀਆਂ ਨੇ ਬੰਦੇ ਦਾ ਦਿਲ ਧੜਕਦਾ ਬੰਦਾ ਵਡੇਰਾ ਹੋ ਜੇ ਇੱਕ ਬਾਬੇ ਰਾਂ ਦੀ 100 ਸਾਲ ਉਮਰ ਹੋ ਗਈ ਹੈ ਇੱਕ ਬਾਬਾ ਜੀ ਤਕਰੀਬਨ 70 ਸਾਲ ਇਹਨਾਂ ਦੀ ਉਮਰ ਹੋ ਗਈ ਹੈ ਤੇ ਇਹਨਾਂ ਦਾ ਅੱਜ ਵੀ ਦਿਲ ਧੜਕਦਾ ਤੇ ਉਹ ਜਗ੍ਹਾ ਵੇਖਣ ਨੂੰ ਦਿਲ ਕਰਦਾ ਪਿਆ ਜਿੱਥੇ ਇਹ ਜੰਮੇ ਖੇਡੇ ਨੇ ਪਲੇ ਨੇ ਜਿੱਥੇ ਇਸ ਵਾਸਤੇ ਕਰਕੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਮੈਂ ਪੈਗਾਮ ਦੇਵਾਂਗਾ ਤੁਹਾਡੇ ਨੂੰ ਬੜੀਆਂ ਮੁਹੱਬਤਾਂ ਮਿਲਦੀਆਂ ਨੇ ਲਹਿੰਦੇ ਪੰਜਾਬ ਵੱਲ ਨੂੰ ਤੁਹਾਨੂੰ ਡਬਲ ਮੁਹੱਬਤਾਂ ਮਿਲਦੀਆਂ ਨੇ ਜਿਸ ਤਰ੍ਹਾਂ ਕਿ ਇੱਕ ਮਿਸਾਲ ਕਰਤਾਰਪੁਰ ਦੀ ਮਿਸਾਲੀ ਕੰਮ ਹੈ ਆਨ ਦੀ ਰਿਕਾਰਡ ਇਸੇ ਤਰ੍ਹਾਂ ਤੁਹਾਡੇ ਵੱਲੋਂ ਵੀ ਜਵਾਬੀ ਸਾਨੂੰ ਮੁਹੱਬਤ ਭਰਿਆ ਪੈਗਾਮ ਆਉਣਾ ਚਾਹੀਦਾ ਹੈ ਚੜ੍ਹਦੇ ਪੰਜਾਬ ਵਾਲਿਆਂ ਨੂੰ ਬੜੀਆਂ ਸਾਰੀਆਂ ਮੁਹੱਬਤਾਂ ਬੜਾ ਸਾਰਾ ਸਲਾਮ ਔਰ ਲਹਿੰਦੇ ਪੰਜਾਬ ਦੇ ਵਿੱਚ ਬਹਿ ਕੇ ਅਸੀਂ ਇਹ ਗੱਲ ਆਨੇ ਕਿ ਰੱਬ ਦੀ ਜ਼ਾਤ ਆਪਣਾ ਕਰਮ ਕਰੇ ਆਪਣੀ ਮਿਹਰ ਕਰੇ ਮਾਲਕ ਔਰ ਦੋਵਾਂ ਪੰਜਾਬਾਂ ਨੂੰ ਖਾਲਿਸਤਾਨ ਨੂੰ ਪਾਕਿਸਤਾਨ ਨੂੰ ਸਾਨੂੰ ਪੰਜਾਬੀਆਂ ਨੂੰ ਫਿਰ ਇੱਕ ਵਾਰੀ ਰਲਾਵੇ ਔਰ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਮੈਂ ਪ੍ਰੋਗਰਾਮ ਆਪਣੀ ਬੈਠਕ ਵੇਖਦੇ ਰਿਹਾ ਕਰੋ ਮੇਰੇ YouTube ਚੈਨਲ ਦਾ ਨਾਮ ਹੈ ਅਵੈਸ ਕੁਮਨ ਸਿਆਲਕੋਟੀ ਅਵੈਸ ਕੁਮਨ ਸਿਆਲਕੋਟੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਦਾ ਬਟਨ ਆਨ ਕਰ ਲਓ ਤਾਂ ਕਿ ਡੇਲੀ ਤੁਹਾਨੂੰ ਨਵੇਂ ਤੋਂ ਨਵੀਆਂ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣ ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਸਲਾਮ ਆਖਰੀ ਵਸਲਾਮ ਇਹਦਾ ਕਿਹੜਾ ਚੈਨਲ ਹੈ ਇਹਦਾ ਤੁਹਾਡਾ ਜਿੱਥੋਂ ਲੱਗਦਾ ਪ੍ਰੋਗਰਾਮ ਇਹਦਾ ਅਵੈਸ ਕੁਮਨ ਸਿਆਲਕੋਟੀ YouTube ਦੇ ਉੱਤੇ ਲਿਖਾਂਗੇ ਨਹੀਂ ਨਾ ਸਾਨੂੰ ਟੀਵੀ ਤੋਂ ਨਾ ਕਿੱਥੋਂ ਲੱਭੇਗਾ ਮੈਂ ਲਿਖ ਕੇ ਤੁਹਾਨੂੰ ਦੇਈਆਂ ਮੈਨੂੰ